ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਖਬਰਾਂ ਬਾਰੇ ਆਪਾਂ ਕਰਾਂਗੇ ਚਰਚਾ। ਪ੍ਰੋਗਰਾਮ ਦੇ ਵਿੱਚ ਖਬਰਾਂ ਬਾਬਤ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਸੈਨ ਹੋਜ਼ੇ ਸਟੂਡੀਓ ਤੋਂ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 6 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਕਵਰਡ ਕੈਲੀਫੋਰਨੀਆ ਤੇ ਓਬਾਮਾ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਪਾਲਿਸੀ ਦੇ ਵਿੱਚ ਚੇਂਜ ਕਰਵਾਉਣ ਦੇ ਲਈ, ਕਿਸੇ ਵੀ ਤਰ੍ਹਾਂ ਦੀ ਪੈਨਲਟੀ ਤੋਂ ਬਚਣ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ 415-909-0503 ਤੇ ਗੱਲ ਕਰ ਸਕਦੇ ਹੋ। ਅਮਰਜੀਤ ਸਿੰਘ ਫ੍ਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸੇਵਕ ਸਿੰਘ ਹੋਲਿਸਟਰ, ਰਮਿੰਦਰ ਸਿੰਘ ਬਸਰਾ, ਕਰਮਜੀਤ ਸਿੰਘ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਮਨਜੀਤ ਸਿੰਘ ਕਾਲੋਂ ਲੈਂਡਮਾਰਕ ਟਰਾਂਸ ਵਾਲੇ ਮੋਡੈਸਟੋ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਅਮਰੀਕਾ ਦੇ ਵਿੱਚ ਸਿਚੁਏਸ਼ਨ ਹੁਣ ਗਨ ਕੰਟਰੋਲ ਜਾਂ ਗਨ ਵਾਇਲੈਂਸ ਨੂੰ ਲੈ ਕੇ ਇੱਥੋਂ ਤੱਕ ਪਹੁੰਚ ਚੁੱਕੀ ਆ। ਅੱਜ 6 ਸਾਲਾਂ ਦੇ ਫਸਟ ਗ੍ਰੇਡ ਸਟੂਡੈਂਟ ਜੋ ਰਿਚਨੈਕ ਐਲੀਮੈਂਟਰੀ ਸਕੂਲ ਆ ਵਰਜੀਨੀਆ ਦੇ ਵਿੱਚ, ਉਸ ਨੇ ਆਪਣੇ ਹੀ ਟੀਚਰ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ। 30 ਸਾਲਾਂ ਦਾ ਜਿਹੜਾ ਟੀਚਰ ਆ, ਉਹ ਇਸ ਵੇਲੇ ਲਾਈਫ ਥ੍ਰੈਟਨਿੰਗ ਇੰਜਰੀਜ਼ ਦੇ ਨਾਲ ਆਪਣੀ ਜ਼ਿੰਦਗੀ ਲਈ ਲੜ ਰਿਹਾ ਹੈਗਾ ਆ ਇੱਕ ਹਸਪਤਾਲ ਦੇ ਵਿੱਚ। ਪੁਲਿਸ ਚੀਫ ਸਟੀਵ ਡ੍ਰਿਊ, ਉਹਨਾਂ ਨੇ ਕਨਫਰਮ ਕੀਤਾ ਗੋਲੀ ਚਲਾਉਣ ਵਾਲਾ 6 ਸਾਲਾਂ ਦਾ ਪਹਿਲੇ ਗ੍ਰੇਡ ਦਾ ਸਟੂਡੈਂਟ ਸੀਗਾ, ਜਿਸ ਨੇ 5:30 ਦੇ ਉੱਤੇ ਵਰਜੀਨੀਆ ਦੇ ਵਿੱਚ ਗੋਲੀ ਚਲਾ ਦਿੱਤੀ। ਕਿਸੇ ਤਰ੍ਹਾਂ ਦਾ ਵੀ ਕੋਈ ਸਟੂਡੈਂਟ ਹੋਰ ਫੱਟੜ ਵਗੈਰਾ ਨਹੀਂ ਹੋਇਆ ਤੇ ਸ਼ੈਰਿਫ ਪੁਲਿਸ ਇਮੀਡੀਏਟਲੀ ਉਸ ਸਕੂਲ ਦੇ ਵਿੱਚ ਐਂਟਰ ਕਰ ਗਈ ਤੇ ਸਾਰੇ ਹੀ ਬੱਚਿਆਂ ਨੂੰ ਤੇ ਹੋਰ ਜਿਹੜੇ ਸਕੂਲ ਦੇ ਟੀਚਰ ਸੀ ਉਹਨਾਂ ਨੂੰ ਬਾਹਰ ਕੱਢ ਲਿਆ ਗਿਆ। ਨਿਊਪੋਰਟ ਦੇ ਮੇਅਰ ਫਿਲਿਪ ਜੋਨਸ ਨੇ ਇਹ ਕਿਹਾ ਕਿ ਇੱਕ ਬਹੁਤ ਲੰਮਾ ਦਿਨ ਸੀਗਾ ਨਿਊਪੋਰਟ ਜੋ ਟਾਊਨ ਆ ਉਹਦੇ ਸੰਬੰਧ ਦੇ ਵਿੱਚ, ਤੇ ਅਸੀਂ ਮੇਕ ਸ਼ੋਰ ਕਰਾਂਗੇ ਵੀ ਹਰ ਇੱਕ ਬੰਦਾ ਜਿਹੜਾ ਆ ਉਹ ਸੇਫ ਰਹੇ। ਸਾਰੇ ਬੱਚੇ ਸਕੂਲ ਦੇ ਵਿੱਚ ਜੋ ਆ ਉਹ ਉਹਨਾਂ ਨੂੰ ਇੱਕ ਰੂਮ ਦੇ ਵਿੱਚ ਲਿਜਾਂਦਾ ਗਿਆ। ਟੀਚਰਸ ਉਸ ਨੂੰ ਐਸਕੌਰਟ ਕਰਕੇ ਉਹਨਾਂ ਨੂੰ ਜਿਮਨੇਜ਼ੀਅਮ ਜੋ ਆ ਉੱਥੇ ਲੈ ਗਏ। ਸੋ ਜਿਸ ਟੀਚਰ ਦੇ ਗੋਲੀ ਲੱਗੀ ਆ ਉਹ ਕਾਫੀ ਇਸ ਟਾਈਮ ਦੇ ਉੱਤੇ ਸੀਰੀਅਸ ਹੈਗਾ। ਨਿਊਪੋਰਟ ਨਿਊਜ਼ ਦੇ ਮੁਤਾਬਕ ਵਰਜੀਨੀਆ ਦਾ ਇਹ ਜਿਹੜਾ ਟਾਊਨ ਹੈਗਾ ਆ, ਇਹਦੀ 1,85,000 ਦੇ ਕਰੀਬ ਪੋਪੂਲੇਸ਼ਨ ਹੈਗੀ ਆ। ਰਿਚਨਿਕ ਸਕੂਲ ਦੇ ਵਿੱਚ 550 ਦੇ ਕਰੀਬ ਬੱਚੇ ਪੜ੍ਹਦੇ ਹੈਗੇ ਆ। ਜੀ। ਫ੍ਰੈਜ਼ਨੋ ਦਾ ਰੁਖ ਕਰਾਂਗੇ। ਫ੍ਰੈਜ਼ਨੋ ਤੋਂ ਬੜੀ ਮੰਦਭਾਗੀ ਇੱਕ ਖਬਰ ਆ ਰਹੀ ਹੈ। ਇੱਕ ਪੈਡੈਸਟਰੀਅਨ ਪੈਦਲ ਚੱਲਣ ਵਾਲਾ ਵਿਅਕਤੀ ਨੂੰ ਫ੍ਰੈਜ਼ਨੋ ਪੁਲਿਸ ਆਫਿਸਰ ਦੇ ਪੈਟਰੋਲ ਵਹੀਕਲ ਦੇ ਨਾਲ ਹਿੱਟ ਕਰਨ ਤੋਂ ਬਾਅਦ ਉਹਦੀ ਮੌਤ ਹੋ ਗਈ ਹੈ। ਇਹ ਮੰਦਭਾਗੀ ਘਟਨਾ ਸ਼ੀਲਡਸ ਐਵੀਨਿਊ ਤੇ ਬੌਂਡ ਸਟਰੀਟ ਦੇ ਉੱਤੇ ਵਾਪਰੀ ਹੈ। 7 ਵਜੇ ਦਾ ਸਮਾਂ ਦੱਸਿਆ ਗਿਆ। ਪਤਾ ਲੱਗਿਆ ਪੁਲਿਸ ਦੀ ਮੁੱਢਲੀ ਜਾਂਚ ਤੋਂ ਕਿ ਕ੍ਰਿਸਟੋਫਰ ਵਾਲਕਰ, ਜਿਹਦੀ ਉਮਰ 37 ਸਾਲ ਹੈ, ਉਹ ਫ੍ਰੈਜ਼ਨੋ ਪੁਲਿਸ ਦੀ ਗੱਡੀ ਦੇ ਨਾਲ ਉਹਦੀ ਟੱਕਰ ਹੋਈ। ਉਹਨੂੰ ਪੁਲਿਸ ਵਾਲੇ ਨੇ ਜਿਹੜਾ ਪੈਟਰੋਲ ਆਫਿਸਰ ਸੀਗਾ, ਉਹਨੇ ਉਹਨੂੰ ਹਿੱਟ ਕੀਤਾ ਤੇ ਉਹਦੀ ਜਿਹੜੀ ਆ ਮੌਤ ਹੋ ਗਈ। ਜਿਹੜੇ ਫ੍ਰੈਜ਼ਨੋ ਪੁਲਿਸ ਦੇ ਅਧਿਕਾਰੀ ਨੇ, ਸੀਨੀਅਰ ਅਧਿਕਾਰੀ, ਉਹਨਾਂ ਦਾ ਕਹਿਣਾ ਕਿ ਮੌਸਮ ਖਰਾਬ ਸੀ, ਇਸ ਕਰਕੇ ਜਿਹੜੀ ਪੁਲਿਸ ਵਾਲਾ ਗੱਡੀ ਚਲਾ ਰਿਹਾ ਸੀ ਉਹਨੂੰ ਇਹ ਪੈਡੈਸਟਰੀਅਨ ਵਾਲਕਰ ਨਹੀਂ ਸੀ ਦਿਸਿਆ ਤੇ ਇਸੇ ਕਰਕੇ ਜਿਹੜਾ ਇਹ ਮੰਦਭਾਗਾ ਹਾਦਸਾ ਵਾਪਰ ਗਿਆ। ਮਾੜਾ ਮੌਸਮ ਤੇ ਉਸ ਤੋਂ ਬਾਅਦ ਗੱਡੀ ਚਲਾਉਂਦੇ ਵਕਤ ਓਨਾ ਅਹਤਿਆਤ ਤੇ ਓਨੀ ਗੰਭੀਰਤਾ ਨਾ ਵਰਤਣਾ ਜਿੰਨੀ ਦੀ ਲੋੜ ਸੀ, ਕਿਉਂਕਿ ਮੀਂਹ ਪੈ ਰਿਹਾ ਸੀ, ਮੌਸਮ ਖਰਾਬ ਸੀ ਤੇ ਇਸ ਕਰਕੇ ਪੈਡੈਸਟਰੀਅਨ ਜਿਹੜਾ ਉਹ ਪੁਲਿਸ ਆਫਿਸਰ ਨੂੰ ਨਜ਼ਰ ਨਹੀਂ ਆਇਆ ਤੇ ਇਹਦੀ ਗੱਡੀ ਦੇ ਨਾਲ ਟੱਕਰ ਹੁੰਦੀ ਹੈ। ਗੱਡੀ ਇਹਨੂੰ ਹਿੱਟ ਕਰਦੀ ਹੈ ਤੇ ਉਸ ਤੋਂ ਬਾਅਦ ਇਹਦੀ ਜਿਹੜੀ ਹੈ
ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਇਹ ਹਾਦਸਾ ਸ਼ੀਲਡਸ ਐਵੀਨਿਊ ਤੇ ਬੌਂਡ ਸਟਰੀਟ ਦੇ ਉੱਤੇ ਵਾਪਰਿਆ। ਹਾਦਸੇ ਤੋਂ ਬਾਅਦ ਹਾਲਾਂਕਿ ਕ੍ਰਿਸਟੋਫਰ ਵਾਲਕਰ ਨੂੰ ਹਸਪਤਾਲ ਪਹੁੰਚਾਉਣ ਦਾ ਯਤਨ ਵੀ ਕੀਤਾ ਗਿਆ, ਪਰ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਕ੍ਰਿਸਟੋਫਰ ਵਾਲਕਰ ਜਿਹੜਾ ਉਹ ਇਸ ਹਾਦਸੇ ਤੋਂ ਬਾਅਦ ਉਹਦੀ ਮੌਤ ਹੋ ਗਈ ਹੈ। ਹਾਲੇ ਹੋਰ ਪਹਿਲੂਆਂ ਤੋਂ ਪੱਖਾਂ ਤੋਂ ਇਸ ਹਾਦਸੇ ਦੀ ਜਿਹੜੀ ਜਾਂਚ ਆ ਉਹ ਕੀਤੀ ਜਾ ਰਹੀ ਹੈ। ਜੀ ਜੀ ਅਗਲੀ ਖਬਰ ਵੱਲ ਚਲੀਏ। ਕੈਬਨ ਮਕਾਰਥੀ ਦੀ ਜੋ VOTING ਆ ਉਹਦੇ ਸੰਬੰਧ ਦੇ ਵਿੱਚ ਅੱਜ ਹਾਊਸ ਨੂੰ ਅਡਜੋਰਨ ਕਰ ਦਿੱਤਾ ਗਿਆ 10 ਵਜੇ ਤਾਈਂ ਈਸਟਰਨ ਸਟੈਂਡਰਡ ਦੇ ਟਾਈਮ, ਜੋ ਆਪਣਾ ਜੀ 7 ਵਜੇ ਦੇ ਕਰੀਬ ਆ। ਨੈਗੋਸ਼ੀਏਸ਼ਨਸ ਲਾਸਟ ਮਿੰਟ ਚੱਲ ਰਹੀਆਂ। 13ਵਾਂ ਰਾਊਂਡ ਚੱਲ ਰਿਹਾ ਸਪੀਕਰਸ਼ਿਪ ਦੀ ਪੋਜੀਸ਼ਨ ਦੇ ਲਈ, ਤੇ ਕਹਿੰਦੇ ਸੋ ਫਾਰ ਕੈਬਨ ਮਕਾਰਥੀ ਹੁਣੀ 15 ਦੇ ਕਰੀਬ ਲਾ ਮੇਕਰਸ ਨੂੰ ਫਲਿੱਪ ਕਰਨ ਦੇ ਵਿੱਚ ਕਾਮਯਾਬ ਹੋ ਗਏ ਹੈਗੇ ਆ। ਜੀ ਸੋ ਮਕਾਰਥੀ ਦੀ ਟੀਮ ਇਹ ਕਹਿ ਰਹੀ ਆ ਵੀ ਅੱਜ ਰਾਤ ਨੂੰ ਹੀ ਜੋ ਸਪੀਕਰਸ਼ਿਪ ਦੀ ਪੋਜੀਸ਼ਨ ਆ ਉਹ ਮਕਾਰਥੀ ਲੈ ਜਾਣਗੇ। ਸੋ ਇਹ ਦੇਖਦੇ ਆ ਕਿ ਕਿੰਨਾ ਕੁ ਸੱਚ ਹੁੰਦਾ ਹੈ। ਪਰ 164 ਸਾਲਾਂ ਦੇ 164 ਸਾਲਾਂ ਬਾਅਦ ਪਹਿਲੀ ਵਾਰੀ ਇਹ ਹੋਇਆ ਆ ਵੀ ਕਿੰਨੇ ਰਾਊਂਡ ਜੋ ਹਾਊਸ ਸਪੀਕਰ ਦੀ VOTING ਹੁੰਦੀ ਰਹੀ ਤੇ ਮੈਜੋਰਿਟੀ ਜਿਹੜੀ ਆ ਸਪੀਕਰ ਦੀ ਨਹੀਂ ਹੋ ਸਕੀ ਹੈਗੀ। ਸੋ ਹੁਣ ਲੱਗਦਾ ਆ ਕਿ ਕੈਮਰਨ ਮਕਾਰਥੀ ਆਪਣੀ ਪੋਜੀਸ਼ਨ ਲੈ ਜਾਣਗੇ, ਕਿਉਂਕਿ ਬਹੁਤ ਸਾਰੇ ਜੋ ਰਾਈਟ ਆਪਾਂ ਕਹਿ ਸਕਦੇ ਹਾਂ ਰਿਪਬਲਿਕਨਸ ਆ, ਉਹ ਆਪਣੀਆਂ ਡਿਮਾਂਡਸ ਕਾਫੀ ਰੱਖ ਰਹੇ ਸੀ। ਸੋ ਹੋਪਫੁਲੀ ਕਹਿੰਦੇ ਵੀ ਅੱਜ ਰਾਤ ਨੂੰ ਕੈਮਰਨ ਮਕਾਰਥੀ ਸਪੀਕਰਸ਼ਿਪ ਦੀ ਪੋਜੀਸ਼ਨ ਦੇ ਲਈ ਜੋ ਉਹ ਲੜ ਰਹੇ ਆ ਉਹਦੇ 'ਚ ਮੈਜੋਰਿਟੀ ਲੈ ਜਾਣਗੇ। ਤੇ ਅਗਲੀ ਖਬਰ ਵੱਲ ਚਲੀਏ ਪ੍ਰਵੀਨ ਜੀ, ਪਈ ਸਾਊਥ ਵੈਸਟ 에ਅਰਲਾਈਨ। ਸਾਰਿਆਂ ਨੂੰ ਪਤਾ ਹੈ ਪਿਛਲੀ ਛੁੱਟੀਆਂ ਦੇ ਦੌਰਾਨ ਸਾਊਥ ਵੈਸਟ 에ਅਰਲਾਈਨ ਕਿੰਨਾ ਮੈਸਅਪ ਹੋਇਆ ਸੀ। ਹਜ਼ਾਰਾਂ ਨਹੀਂ ਲੱਖਾਂ ਦੇ ਹਿਸਾਬ ਨਾਲ ਲੋਕ ਘੰਟਿਆਂ ਬੱਧੀ 에ਅਰਪੋਰਟ ਦੇ ਉੱਤੇ ਜੋ ਫਸੇ ਰਹੇ, ਤੇ ਕਈਆਂ ਨੂੰ ਕਿੰਨੇ ਕਿੰਨੇ ਦਿਨ ਹੋਟਲਾਂ ਦੇ ਵਿੱਚ ਰਹਿਣਾ ਪਿਆ। ਬਹੁਤ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ, ਸਮਾਨ ਗਵਾਚ ਗਿਆ। 에ਅਰਪੋਰਟਸ ਦੀ ਕੰਡੀਸ਼ਨ ਆਪਾਂ ਜੇ ਵੈਸਟ ਕੋਸਟ ਦੇਖੀਏ, ਸੈਨ ਫਰਾਂਸਿਸਕੋ, ਓਕਲੈਂਡ, ਬਹੁਤ ਮੈਸਅਪ ਸੀ। ਸੋ ਇਹ ਸਾਰੇ ਕੁਝ ਨੂੰ ਦੇਖਦੇ ਹੋਏ ਹੁਣ ਇਹ ਪਤਾ ਚੱਲ ਰਿਹਾ ਵੀ ਸਾਊਥ ਵੈਸਟ 에ਅਰਲਾਈਨ 825 ਮਿਲੀਅਨ ਡਾਲਰ ਦੇ ਕਰੀਬ ਲੂਜ਼ ਕਰੂਗੀ, ਜੋ ਇਹ 1 ਜਨਵਰੀ ਜਾਂ ਕ੍ਰਿਸਮਸ ਦੇ ਦੌਰਾਨ, ਇਹਨਾਂ ਛੁੱਟੀਆਂ ਦੇ ਦੌਰਾਨ 16,700 ਦੇ ਕਰੀਬ ਸਾਊਥ ਵੈਸਟ 에ਅਰਲਾਈਨ ਦੀਆਂ ਫਲਾਈਟਸ ਕੈਂਸਲ ਹੋਈਆਂ ਸੀਗੀਆਂ ਦਸੰਬਰ 21 ਤੋਂ ਲੈ ਕੇ ਦਸੰਬਰ 31 ਤੱਕ। ਸੋ ਹਜੇ ਵੀ ਅੱਜ ਦੀ ਡੇਟ 'ਚ ਵੀ ਬਹੁਤ ਸਾਰੇ ਜਿਹੜੇ ਕਸਟਮਰਸ ਆ ਉਹ ਆਪਣੇ ਸਮਾਨ ਦੀ ਵੇਟ ਕਰ ਰਹੇ ਵੀ ਭਈ ਕਦ ਕੁ ਤੱਕ ਉਹਨਾਂ ਨੂੰ ਉਹ ਜਿਹੜਾ ਸਮਾਨ ਲੱਭੂਗਾ, ਕਿਉਂਕਿ ਇੰਨੀ ਜ਼ਿਆਦਾ ਜਿਹੜੀ ਮੈਸਅਪ ਆ ਇਸ 에ਅਰਲਾਈਨ ਵੱਲੋਂ ਕੀਤੀ ਗਈ ਹੈਗੀ ਆ। ਜੋ ਟਰਾਂਸਪੋਰਟੇਸ਼ਨ ਸੈਕਟਰੀ ਪੀਟ ਵਟੀਜੇਸ ਆ, ਉਹਨਾਂ ਨੇ ਇਹ ਕਿਹਾ ਵੀ ਸਾਊਥ ਵੈਸਟ 에ਅਰਲਾਈਨ ਪੂਰੀ ਤਰ੍ਹਾਂ ਫੇਲ ਹੋਈ ਆ ਕਸਟਮਰ ਦੇ ਜੋ ਉਹਨਾਂ ਦੀ ਡਿਊਟੀ ਬਣਦੀ ਸੀ, ਉਹਨਾਂ ਦੀ ਸੇਫਟੀ ਦੇ ਲਈ, ਉਹਨਾਂ ਨੂੰ ਟਾਈਮ ਸਿਰ ਆਪਣੇ ਡੈਸਟੀਨੇਸ਼ਨ ਤੇ ਪਹੁੰਚਾਉਣ ਦੇ ਲਈ। ਸੋ ਕਹਿੰਦੇ ਆ ਵੀ ਇਸ ਦੇ ਸੰਬੰਧ ਦੇ ਵਿੱਚ ਆਪਾਂ ਪੂਰੀ ਤਰ੍ਹਾਂ ਜਿਹੜੀ ਆ ਇਨਵੈਸਟੀਗੇਸ਼ਨ ਕਰਾਂਗੇ। ਸਾਊਥ ਵੈਸਟ 에ਅਰਲਾਈਨ ਨੇ ਇਹ ਕਿਹਾ ਆ ਵੀ 400 ਮਿਲੀਅਨ ਤੋਂ ਲੈ ਕੇ 425 ਮਿਲੀਅਨ ਤੱਕ ਜੋ ਰੈਵਨਿਊ ਆ ਉਹਨਾਂ ਦਾ ਲੂਜ਼ ਹੋਇਆ ਹੈਗਾ ਆ। ਤੇ ਬੌਬ ਜਾਰਡਨ ਜੋ ਸਾਊਥ ਵੈਸਟ 에ਅਰਲਾਈਨ ਦੇ ਕਰੰਟ CEO ਆ, ਉਹਨਾਂ ਨੇ ਮਾਫੀ ਮੰਗੀ ਹੈਗੀ ਆ ਯਾਤਰੀਆਂ ਤੋਂ ਵੀ ਅਸੀਂ ਤੁਹਾਡੀਆਂ ਜਿਹੜੀਆਂ ਟਾਈਮ ਸਿਰ ਤੁਹਾਨੂੰ ਪਹੁੰਚਾ ਨਹੀਂ ਸਕੇ। ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਸੈਕਰਾਮੈਂਟੋ ਦੇ ਵਿੱਚ ਹੋ ਰਹੀਆਂ ਚੋਰੀਆਂ ਤੇ ਲਗਾਤਾਰ ਕਾਨੂੰਨ ਦੇ ਭੰਗ ਹੋਣ ਕਰਕੇ ਚੋਰੀਆਂ ਜਾਂ ਕੋਈ ਹੋਰ ਵਾਰਦਾਤਾਂ ਹੋਣ ਕਰਕੇ ਸੈਕਰਾਮੈਂਟੋ ਦੇ ਲੋਕਾਂ ਨੂੰ ਜਿਹੜਾ ਖੌਫ ਪਿਆ ਹੋਇਆ। ਇਸ ਵਾਰ ਇੱਕ ਚੋਰ ਨੇ ਹਥਿਆਰਾਂ ਦੀ ਨੋਕ ਤੇ ਇੱਕ ਐਮਾਜ਼ਨ ਡਿਲੀਵਰੀ ਵਹੀਕਲ ਨੂੰ ਚੋਰੀ ਕੀਤਾ। ਇਹ ਜਿਹੜੀ ਘਟਨਾ ਸੈਕਰਾਮੈਂਟੋ ਦੇ ਵਿੱਚ ਵਾਪਰੀ ਹੈ ਤੇ ਉਸ ਤੋਂ ਬਾਅਦ ਸਾਊਥ ਸੈਕਰਾਮੈਂਟੋ ਇਲਾਕਿਆਂ ਦੇ ਵਿੱਚ ਇਹ ਘਟਨਾ ਵਾਪਰੀ ਹੈ ਤੇ ਸਾਊਥ ਸੈਕਰਾਮੈਂਟੋ ਇਲਾਕਿਆਂ ਦੇ ਵਿੱਚ ਵਾਰਦਾਤ ਹੋਣ ਤੋਂ ਬਾਅਦ ਪੁਲਿਸ ਇਸ ਚੋਰ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਕਾਲ ਮਿਲੀ ਸੀ 13 ਐਵੀਨਿਊ ਦੇ 46ਵੀਂ ਸਟਰੀਟ ਦੇ ਉੱਤੇ, ਜਦੋਂ ਉਹਨਾਂ ਨੂੰ ਰਿਪੋਰਟ ਕੀਤਾ ਗਿਆ ਸੀਗਾ ਕਿ ਇੱਕ ਕਾਰ ਇਥੋਂ ਵਹੀਕਲ ਜਿਹੜਾ ਚੋਰੀ ਹੋ ਗਿਆ, ਐਮਾਜ਼ਨ ਡਿਲੀਵਰੀ ਵਹੀਕਲ ਸੀਗਾ। ਉਸ ਤੋਂ ਬਾਅਦ ਜਦੋਂ ਪੁਲਿਸ ਨੇ ਇਸ ਦੀ ਭਾਲ ਕੀਤੀ ਤਾਂ ਇਹਦੇ ਬਾਰੇ ਜਦੋਂ ਜਾਂਚ ਕੀਤੀ ਗਈ, ਤਲਾਸ਼ ਕੀਤੀ ਗਈ, ਤਾਂ ਪਤਾ ਲੱਗਿਆ ਕਿ ਇਹ ਜਿਹੜਾ ਸਸਪੈਕਟ ਹੈ, ਇਹ ਜਿਹੜਾ ਸ਼ੱਕੀ ਹੈ, ਇਹ ਆਰਮਡ ਸੀਗਾ ਤੇ ਇਹਨੇ ਜਿਹੜਾ 46ਵੀਂ ਸਟਰੀਟ ਤੋਂ ਐਮਾਜ਼ਨ ਡਿਲੀਵਰੀ ਵਹੀਕਲ ਹੈ ਇਹ ਚੋਰੀ ਕਰ ਲਿਆ ਤੇ ਬਾਅਦ ਦੇ ਵਿੱਚ ਇਹ ਉੱਥੋਂ ਭੱਜ ਗਿਆ ਤੇ ਜਿਹੜਾ ਡਿਲੀਵਰੀ ਵਹੀਕਲ ਦੇ ਨਾਲ ਭੱਜ ਗਿਆ। ਉਸ ਤੋਂ ਬਾਅਦ ਹੁਣ ਇਸ ਦੀ ਜਿਹੜੀ ਭਾਲ ਆ ਉਹ ਕੀਤੀ ਜਾ ਰਹੀ ਹੈ ਤੇ ਪੁਲਿਸ ਨੇ ਲੋਕਾਂ ਨੂੰ ਇਹ ਕਿਹਾ ਕਿ ਜੇਕਰ ਤੁਹਾਡੇ ਘਰਾਂ ਦੇ CCTV ਦੇ ਵਿੱਚ ਜਾਂ ਕਿਤੇ ਆਸੇ-ਪਾਸੇ ਤੁਸੀਂ ਇਹਨੂੰ ਵੇਖਿਆ ਤਾਂ ਉਹਦੇ ਵਿੱਚ ਪੁਲਿਸ ਦੀ ਮਦਦ ਜਿਹੜੀ ਆ ਜ਼ਰੂਰ ਕਰੋ। ਜੀ।
ਜੀ। ਅਗਲੀ ਖਬਰ ਵੱਲ ਚਲੀਏ। ਬਫਲੋ ਬਿਲਸ ਦੇ ਸੇਫਟੀ ਦਮਰ ਹੈਮਲਿਨ, ਉਹ ਕਹਿੰਦੇ ਹੁਣ ਆਪਣੇ ਆਪ ਸਾਹ ਲੈ ਰਹੇ ਹੈਗੇ ਆ। ਉਹਨਾਂ ਜੀ। ਨੇ ਆਪਣੇ ਜੋ ਉਹਨਾਂ ਦੇ ਚਾਹਵਾਨ ਵਾਲੇ ਜੋ ਸਪੈਕਟੇਟਰਸ ਹੈਗੇ ਆ, ਉਹਨਾਂ ਦਾ ਉਸਨੇ ਧੰਨਵਾਦ ਕੀਤਾ ਹੈਗਾ ਆ। ਸੋ ਸਾਰੇ ਸਰੋਤਿਆਂ ਨੂੰ ਪਤਾ ਹੀ ਹੋਊਗਾ ਡੈਮਰ ਹੈਮਲਿਨ, ਇਹਨਾਂ ਦੇ ਕਾਫੀ ਸੱਟ ਲੱਗ ਗਏ ਸੀ ਪਿਛਲੀ ਵਾਰੀ ਜਦੋਂ ਉਹ ਗੇਮ ਖੇਲ ਰਹੇ ਸੀ। ਡਾਮਰ ਹੈਮਲਿਨ ਨੇ ਉਹਨਾਂ ਦੇ ਜੋ ਪਲੇਅਰਸ ਤੇ ਕੋਚਸ ਆ, ਉਹ ਉਹਨਾਂ ਨੂੰ ਹਸਪਤਾਲ ਦੇ ਵਿੱਚ ਜਾ ਕੇ ਵੀ ਮਿਲੇ ਹੈਗੇ ਆ। ਅਗਲੀ ਖਬਰ ਵੱਲ ਚਲੀਏ। ਜਿਹੜੇ ਜੂਆ ਆਪਾਂ ਲੋਟੋ ਖੇਲਣ ਦੇ ਸ਼ੌਕੀਨ ਕਹਿ ਸਕਦੇ ਆ, ਹਾਂਜੀ। ਜੇ ਤੁਸੀਂ $940 ਮਿਲੀਅਨ ਜਿੱਤਣਾ ਆ ਤੇ ਹਜੇ ਵੀ ਤੁਹਾਡੇ ਕੋਲ ਚਾਂਸ ਹੈਗਾ ਆ। ਇਹ ਕਹਿੰਦੇ ਵੀ ਪ੍ਰਾਈਜ਼ $1 ਬਿਲੀਅਨ ਦੇ ਉੱਤੇ ਜਾ ਸਕਦਾ ਆ, ਤੇ ਚਾਂਸਸ ਤੁਹਾਡੇ ਜਿੱਤਣ ਦੇ 1 in 302.6 ਮਿਲੀਅਨ ਆ। ਸੋ ਚਾਂਸ ਬੜੇ ਘੱਟ ਹੈਗੇ ਆ। ਪਰ ਅੱਜ ਜਿਹੜੀ ਲੋਟੋ ਦੇ ਪਲੇਅਰਸ ਆ, ਉਹ ਹਜੇ ਵੀ ਥੋੜਾ ਟਾਈਮ ਹੈਗਾ ਆ, ਲੋਟੋ ਖੇਲ ਸਕਦੇ ਹੈਗੇ ਆ। ਤੇ ਇਹ ਜੋ ਲੋਟੋ ਆ 1 ਬਿਲੀਅਨ ਤੱਕ ਪਹੁੰਚਣ ਦੀ ਆਸ ਆ। ਮੈਗਾ ਮਿਲੀਅਨਸ ਜੋ ਲੋਟੋ ਆ, ਇਸ ਨੂੰ 45 ਸਟੇਟਸ ਦੇ ਵਿੱਚ ਪਲੇ ਕੀਤਾ ਜਾਂਦਾ ਆ, ਇਨਕਲੂਡਿੰਗ ਵਾਸ਼ਿੰਗਟਨ ਡੀਸੀ ਤੇ ਯੂਐਸ ਦੇ ਵਰਜਨ ਆਈਲੈਂਡਸ ਦੇ ਵਿੱਚ। ਜੀ, ਜੀ। ਇਸ ਤੋਂ ਅਗਲੀ ਖਬਰ ਵੱਲ ਚਲੀਏ ਪ੍ਰਵੀਨ ਜੀ। ਰਿਵਰਸਾਈਡ ਕੈਲੀਫੋਰਨੀਆ ਤੋਂ ਆ ਰਹੀ ਆ। ਰਿਵਰਸਾਈਡ ਦੇ ਵਿੱਚ ਸਰੋਤਿਆਂ ਨੂੰ ਯਾਦ ਹੋਊਗਾ, ਪਿਛਲੇ ਦਿਨਾਂ ਦੇ ਵਿੱਚ ਇੱਕ ਪੁਲਿਸ ਆਫੀਸਰ ਨੂੰ ਗੋਲੀ ਮਾਰ ਕੇ ਜਿਹੜਾ ਮਾਰ ਦਿੱਤਾ ਸੀ। ਹੁਣ ਉਸ ਪੁਲਿਸ ਆਫੀਸਰ ਦੀ ਫੈਮਿਲੀ, ਕੈਲੀਫੋਰਨੀਆ ਦੇ ਜੋ ਸ਼ੈਰਿਫ ਡਿਪਟੀ ਦੀ ਫੈਮਿਲੀ ਆ, ਜੀ, ਜੀ। ਉਹ ਰਿਵਰਸਾਈਡ ਕਾਉਂਟੀ ਦੇ ਜੱਜ ਅਸਾਇਆ ਕੋਰਡੇਰੋ ਨੇ, ਜਿਸ ਨੇ ਮਾਰਿਆ ਸੀ ਬੰਦੇ ਨੇ ਦਸੰਬਰ 29 ਨੂੰ ਗੋਲੀਆਂ ਮਾਰ ਕੇ ਇਸ ਪੁਲਿਸ ਆਫੀਸਰ ਨੂੰ ਯੂਰੋਪਾ ਵੈਲੀ ਦੇ ਵਿੱਚ। ਸੋ ਜਿਸ ਜੱਜ ਨੇ ਇਸ ਕਲਪ੍ਰਿਤ ਨੂੰ, ਇਸ ਬੰਦੇ ਨੂੰ ਛੱਡਿਆ ਸੀ ਜਿਸ ਨੇ ਗੋਲੀਆਂ ਚਲਾ ਕੇ ਪੁਲਿਸ ਵਾਲਾ ਮਾਰਿਆ ਆ, ਉਸ ਦੇ ਸੰਬੰਧ ਦੇ ਵਿੱਚ ਲੋਕ ਹੁਣ ਜੋ ਆ ਇਸ ਪਰਿਵਾਰ ਦੇ ਮੈਂਬਰ ਜੱਜ ਦੇ ਪਿੱਛੇ ਪੈ ਰਹੇ ਆ ਵੀ ਉਹ ਪਹਿਲਾਂ ਵੀ ਉਸਨੇ ਜਿਹੜਾ ਕ੍ਰਾਈਮ ਕੀਤਾ ਹੋਇਆ ਸੀਗਾ, ਤੇ ਉਸ ਨੂੰ ਕਿਉਂ ਪਹਿਲਾਂ ਜਿਹੜਾ ਆ ਉਹ ਛੱਡਿਆ ਗਿਆ। ਜੇ ਉਸ ਨੂੰ ਨਾ ਛੱਡਿਆ ਜਾਂਦਾ ਤੇ ਇਹ ਜੋ ਪੁਲਿਸ ਆਫੀਸਰ ਸੀ ਉਹ ਬਚ ਸਕਦਾ ਸੀਗਾ। ਸੋ ਇਹ ਜੋ ਗਲਤੀ ਆ ਉਹ ਜੱਜ ਦੇ ਉੱਤੇ ਪੂਰੀ ਤਰ੍ਹਾਂ ਜੋ ਬਲੇਮ ਦੇ ਰਹੇ ਹੈਗੇ ਆ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਜੋ ਸਟਾਰਮ ਨੂੰ ਲੈ ਕੇ ਆ, ਇੱਕ ਵਾਰੀ ਫਿਰ ਨਵਾਂ ਸਟਾਰਮ ਜੋ ਆ ਰਿਹਾ ਆ, ਜੋ ਮੋਸਟ ਪ੍ਰੋਬਬਲੀ ਅੱਜ ਰਾਤ ਨੂੰ ਸ਼ੁਰੂ ਹੋ ਜਾਊਗਾ। ਆਲਰੇਡੀ ਬੇ ਏਰੀਏ ਦੇ ਵਿੱਚ ਤਾਂ ਕਾਫੀ ਬੱਦਲ ਇਸ ਟਾਈਮ ਹੋ ਗਏ ਆ, ਤੇ ਲੱਗਦਾ ਵੀ ਰਾਤ ਨੂੰ ਜਿਹੜਾ ਮੀਂਹ ਪੈਣਾ ਸ਼ੁਰੂ ਹੋ ਜਾਣਾ ਆ। ਸੋ ਇਹ ਸਟਾਰਮ ਵੀ ਕਾਫੀ ਲੰਮਾ ਜਾ ਸਕਦਾ, 5-6 ਦਿਨ ਲਗਾਤਾਰ ਜੋ ਮੀਂਹ ਪਊਗਾ। ਇਹਦੇ ਨਾਲ ਫੇਰ ਇੱਕ ਵਾਰੀ ਫਲੱਡਿੰਗ ਆਉਣ ਦੇ ਚਾਂਸਸ ਹੈਗੇ ਆ। ਸੋ ਸਾਰੇ ਜਣੇ ਧਿਆਨ ਰੱਖੋ। ਇਹ ਵੀ ਆ ਵੀ ਜੇ ਕਿਤੇ ਬਿਜਲੀ ਚਲੇ ਜਾਏ, ਰੱਬ ਨਾ ਕਰੇ, ਤੇ ਕਾਫੀ ਲੰਮਾ ਸਮਾਂ ਬਿਜਲੀ ਆਉਣ ਨੂੰ ਜਿਹੜਾ ਆ ਲੱਗ ਜਾਂਦਾ ਹੈ, ਕਿਉਂਕਿ ਸਾਰੇ ਜੋ ਜੀ। ਪੁਲਿਸ ਆਫੀਸਰ ਸਾਰੇ ਜੋ ਬਿਜਲੀ ਪੀਜੀਐਨਡੀ ਦੇ ਮਹਿਕਮੇ ਦੇ ਬੰਦੇ ਆ, ਉਹ ਬਹੁਤ ਬਿਜ਼ੀ ਇਸ ਟਾਈਮ ਲੱਗੇ ਹੋਏ ਹੈਗੇ ਆ। ਤੇ ਇਸ ਵੀਕਐਂਡ ਦੇ ਵਿੱਚ ਕਹਿੰਦੇ ਹੋ ਸਕਦਾ 60,000 ਦੇ ਕਰੀਬ ਘਰਾਂ ਤੇ ਬਿਜ਼ਨੈਸਸ ਦੀ ਬਿਜਲੀ ਜਾ ਸਕਦੀ ਹੈਗੀ ਆ। ਜੀ। ਸੋ ਇਹ ਕਾਫੀ ਜਿਹੜੀ ਸਿਚੁਏਸ਼ਨ ਆ ਬਣੀ ਹੋਈ ਹੈਗੀ ਆ। ਸੈਨ ਫਰਾਂਸਿਸਕੋ ਦੇ ਵਿੱਚ ਇੱਕ ਵਾਰੀ ਫੇਰ ਬਹੁਤ ਜ਼ਿਆਦਾ ਮੀਂਹ ਪੈਣ ਦੇ ਆਸ ਆ। 1871 ਤੋਂ ਬਾਅਦ ਜੀ। 10 ਦਿਨ ਲਗਾਤਾਰ ਜਿਹੜਾ ਮੀਂਹ ਪਿਆ ਆ, 10 ਇੰਚ ਤੋਂ ਵੀ ਵੱਧ ਪੈ ਚੁੱਕਾ ਹੈਗਾ ਆ। ਤੇ ਅਗਲਾ ਹਾਈ ਜਿਹੜੀਆਂ ਵਿੰਡਸ ਆ ਉਹ ਕੈਪੀਟੋਲਾ, ਜੀ। ਸੈਂਤਾ ਕਰੂਜ਼ ਕਾਉਂਟੀ ਦੇ ਵਿੱਚ ਇਸ ਵਾਰੀ ਚੱਲ ਰਹੀਆਂ ਹੈਗੀਆਂ ਆ। ਸੋ ਜੀ। ਫਰਾਈਡੇ ਰਾਤ ਨੂੰ, ਅੱਜ ਰਾਤ ਨੂੰ ਨਾਰਦਰਨ ਕੈਲੀਫੋਰਨੀਆ 'ਚ ਮੀਂਹ ਪੈਣਾ ਆ। ਸੈਚਰਡੇ ਨੂੰ ਵੀ ਪੂਰਾ ਜਿਹੜੇ ਮੀਂਹ ਦੀ ਆਸ ਹੈਗੀ ਆ, ਤੇ ਸੈਚਰਡੇ ਨੂੰ 1 ਤੋਂ 2 ਫੁੱਟ ਤੱਕ ਜਿਹੜੀ ਇੰਚ ਆ, 1 ਤੋਂ 2 ਫੁੱਟ ਤੱਕ ਸਨੋ ਜੋ ਆ, 5000 ਫੁੱਟ ਤੋਂ ਉਚਾਈ ਵਾਲੇ ਜਿਹੜੇ ਮਾਊਂਟੇਨਸ ਆ ਨਾਰਦਰਨ ਤੇ ਸੈਂਟਰਲ ਕੈਲੀਫੋਰਨੀਆ ਦੇ ਵਿੱਚ, ਉਹਨਾਂ ਦੇ ਉੱਤੇ ਜਿਹੜੀ ਆ ਸਨੋ ਪਊਗੀ। ਜੀ, ਜੀ। ਅਗਲੀ ਖਬਰ ਫ੍ਰੈਜ਼ਨੋ ਤੋਂ ਆ। ਫ੍ਰੈਜ਼ਨੋ ਦੇ ਵਿੱਚ ਸਾਊਥ ਈਸਟ ਇਲਾਕਿਆਂ ਦੇ ਵਿੱਚ ਬਿਜ਼ਨੈਸਿਸ ਨੂੰ ਕਾਫੀ ਢਾਹ ਲੱਗੀ ਹੈ, ਕਿਉਂਕਿ ਉੱਥੇ ਇੱਕ ਸਟ੍ਰਿਪ ਮਾਲ ਦੇ ਵਿੱਚ ਅੱਗ ਲੱਗ ਗਈ ਸੀਗੀ, ਤੇ ਇਸ ਅੱਗ ਦੀ ਜਾਣਕਾਰੀ ਹੁਣ ਤੋਂ ਕੁਛ ਵੀ ਨਹੀਂ, 1 ਘੰਟਾ ਪਹਿਲਾਂ 4:30 ਵਜੇ ਸ਼ਾਮ ਨੂੰ ਪੁਲਿਸ ਨੂੰ ਮਿਲੀ ਸੀ, ਤੇ ਪਤਾ ਲੱਗਿਆ ਕਿੰਗਸ ਕੈਨੀਅਨ ਰੋਡ ਤੇ ਜਿਹੜਾ ਫਿਲਿਪ ਐਵੀਨਿਊ ਆ, ਉੱਥੇ ਇਹ ਅੱਗ ਲੱਗੀ ਸੀ। ਤੇ ਉਸ ਤੋਂ ਬਾਅਦ ਫ੍ਰੈਜ਼ਨੋ ਫਾਇਰ ਡਿਪਾਰਟਮੈਂਟ ਵਾਲੇ ਤੇ ਹੋਰ ਜਿਹੜੇ ਅਧਿਕਾਰੀ ਇੱਥੇ ਇਹਦੇ ਤੇ ਅੱਗ ਤੇ ਕਾਬੂ ਪਾਉਣ ਦੇ ਲਈ ਪਹੁੰਚੇ ਸੀਗੇ। ਤੇ ਪਰ ਜਿਹੜੇ ਪ੍ਰਤੱਖਦਰਸ਼ੀ ਚਸ਼ਮਦੀਦ ਆ, ਉਹਨਾਂ ਦਾ ਕਹਿਣਾ ਹੈ ਕਿ
ਪਹਿਲਾਂ ਜਦੋਂ ਕ੍ਰਿਊ ਪਹੁੰਚਿਆ ਸੀ ਤਾਂ ਉੱਥੋਂ ਜਿਹੜੀਆਂ ਅੱਗ ਦੀਆਂ ਲਪਟਾਂ ਆ ਰਹੀਆਂ ਸੀ, ਉਹ ਇੱਕ ਬਿਜ਼ਨਸ ਦੇ ਵਿੱਚੋਂ ਮੱਧ ਵਿਚਾਲਿਓਂ ਆ ਰਹੀਆਂ ਸੀਗੀਆਂ ਇਸ ਪੂਰੇ ਕੰਪਲੈਕਸ ਦੇ ਵਿੱਚੋਂ। ਪਰ ਵੇਖਦੇ-ਵੇਖਦੇ ਅੱਗ ਜਿਹੜੀ ਆ ਉਹ ਛੇਤੀ ਹੀ ਸਾਰੇ ਇਸ ਪੂਰੇ ਇਲਾਕੇ ਦੇ ਵਿੱਚ ਜਿਹੜੀ ਫੈਲ ਗਈ ਸੀਗੀ, ਕੰਪਲੈਕਸ ਦੇ ਵਿੱਚ ਫੈਲ ਗਈ ਸੀਗੀ ਤੇ ਉਸ ਤੋਂ ਬਾਅਦ ਇਸ ਅੱਗ ਤੇ ਕਾਬੂ ਪਾਉਣ ਦੇ ਲਈ ਹੁਣ ਜਿਹੜਾ ਮਸ਼ੱਕਤ ਆ ਉਹ ਫਾਇਰ ਫਾਈਟਰਸ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਨਾਲ ਹੀ ਇਹ ਕਿਹਾ ਗਿਆ ਕਿ ਅੱਗ ਦੀਆਂ ਜਿਹੜੀਆਂ ਲਪਟਾਂ ਨੇ 20 ਤੋਂ 30 ਫੁੱਟ ਉੱਚੀਆਂ ਸੀਗੀਆਂ ਜਦੋਂ ਇੱਥੇ ਫਾਇਰ ਫਾਈਟਰਸ ਪਹੁੰਚੇ ਨੇ ਤੇ ਪਰ ਹੁਣ ਹਾਲੇ ਤੱਕ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦਾ ਕੋਈ ਪਤਾ ਨਹੀਂ ਲੱਗਿਆ। ਪਰ ਇੰਨਾ ਜ਼ਰੂਰ ਹੈ ਕਿ ਜਿਹੜੀਆਂ ਮੀਡੀਆ ਰਿਪੋਰਟਾਂ ਆ ਰਹੀਆਂ ਨੇ ਉਹ ਕਹਿੰਦੇ ਕਿ ਨੁਕਸਾਨ ਬਹੁਤ ਜ਼ਿਆਦਾ ਇਸ ਅੱਗ ਲੱਗਣ ਕਰਕੇ ਹੋ ਗਿਆ। ਜੀ ਜੀ ਕੈਲੀਫੋਰਨੀਆ ਦੇ ਵਿੱਚ ਸਦਰਨ ਕੈਲੀਫੋਰਨੀਆ ਸਾਈਪਰਸ ਵਾਲੇ ਏਰੀਏ 'ਚ ਸਾਈਪਰਸ ਟਾਊਨ 'ਚ ਪਹਿਲੀ ਵਾਰੀ ਇੱਕ ਉੱਲੂ ਜਿਹੜਾ ਆ ਬੜਾ ਉਸ ਕੈਟਾਗਰੀ ਦਾ ਜਿਹੜਾ ਸਨੋ ਵਾਲੇ ਏਰੀਏ ਦੇ ਵਿੱਚ ਰਹਿੰਦਾ ਆ ਜੀ ਉਦਾਂ ਦਾ ਦੇਖਿਆ ਗਿਆ ਹੈ। ਕਹਿੰਦੇ ਲਗਭਗ ਹਰ ਰੋਜ਼ ਲੋਕਾਂ ਨੇ ਇਹ ਦੇਖਿਆ ਹੈਗਾ। ਨੈਸ਼ਨਲ ਅਡੋਬਨ ਸੁਸਾਇਟੀ ਨੇ ਇਹ ਕਿਹਾ ਆ ਇਸ ਨੂੰ ਸਨੋਈ ਓਇਲ ਕਰਕੇ ਜਾਣਿਆ ਜਾਂਦਾ ਹੈ ਵੀ ਜਿਹੜਾ ਸਨੋ ਵਾਲੇ ਏਰੀਏ ਦੇ ਵਿੱਚ ਉੱਲੂ ਰਹਿੰਦੇ ਆ। ਮੋਸਟਲੀ ਇਹ ਆਰਕਟਿਕ ਟੁੰਡਰਾ ਦੇ ਨੇਟਿਵ ਹੁੰਦੇ ਆ ਕਿਉਂਕਿ ਇਹਨਾਂ ਦੇ ਜਿਹੜੇ ਖੰਭ ਆ ਉਹ ਵਾਈਟ ਕੋਟਸ ਵਰਗੇ ਹੁੰਦੇ ਆ ਸਨੋ ਤੋਂ ਬਚਣ ਦੇ ਲਈ। ਯੂਜ਼ਲੀ ਨਾਰਥ ਕੈਨੇਡਾ ਦੇ ਵਿੱਚ ਇਦਾਂ ਦੇ ਉੱਲੂ ਪਾਏ ਜਾਂਦੇ ਆ। ਜੈਰਡ ਡੇਵੀ ਇੱਕ ਵਾਈਲਡ ਲਾਈਫ ਟੈਕਨੀਸ਼ੀਅਨ ਆ, ਉਹਨਾਂ ਨੇ ਦੱਸਿਆ। ਪਰ ਕਹਿੰਦੇ ਜਦੋਂ ਜਾਨਵਰ ਕਈ ਵਾਰੀ ਮਾਈਗ੍ਰੇਸ਼ਨ ਕਰਦੇ ਆ ਉਹ ਬਹੁਤ ਦੂਰ ਚਲੇ ਜਾਂਦੇ ਹੈਗੇ ਆ। ਸੋ ਸਦਰਨ ਕੈਲੀਫੋਰਨੀਆ ਵਾਲੇ ਲੋਕ ਬੜੇ ਸਰਪ੍ਰਾਈਜ਼ ਆ ਕਿ ਸਾਨੂੰ ਜਿਹੜਾ ਇੱਕ ਨਵਾਂ ਪੰਛੀ ਇਹ ਮਿਲਿਆ ਆ ਤੇ ਲਗਭਗ ਲੋਕ ਇਸ ਨੂੰ ਹਰ ਰੋਜ਼ ਉਸ ਏਰੀਏ ਦੇ ਵਿੱਚ ਦੇਖ ਰਹੇ ਆ। ਕਹਿੰਦੇ ਵੀ ਮੈਨੀਟੋਬਾ ਦੇ ਵਿੱਚ ਵੀ ਇਦਾਂ ਦੇ ਉੱਲੂ ਪਾਏ ਜਾਂਦੇ ਆ ਪਰ ਲੋਕ ਉੱਥੇ -25 ਡਿਗਰੀ ਬਿਲੋ ਜ਼ੀਰੋ ਜਿੱਦਾਂ 25 ਡਿਗਰੀ ਉਸ ਟੈਂਪਰੇਚਰ ਤੇ ਜਾ ਕੇ ਇਦਾਂ ਦੇ ਜਾਨਵਰਸ ਨੂੰ ਦੇਖਣ ਜਾਂਦੇ ਆ। ਪਰ ਇੱਥੇ ਤਾਂ ਬੜੇ ਲੋਕ ਲੱਕੀ ਆ ਵੀ ਇੰਨੀ ਜ਼ਿਆਦਾ ਠੰਡ ਵੀ ਨਹੀਂ, ਫਿਰ ਵੀ ਜਿਹੜੇ ਇਸ ਉੱਲੂ ਨੂੰ ਇਸ ਓਲ ਨੂੰ ਦੇਖ ਰਹੇ ਹੈਗੇ ਆ। ਸਨੋਈ ਓਲ ਕਰਕੇ ਇਸ ਦਾ ਨਾਮ ਦੱਸਿਆ ਜਾ ਰਿਹਾ ਹੈਗਾ। ਜੀ ਤੇ ਪ੍ਰਵੀਨ ਜੀ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤ ਹੀ ਆ। ਇੱਕ ਵਾਰੀ ਫਿਰ ਜੇ ਆਪਾਂ ਸਟਾਕ ਮਾਰਕੀਟ ਦੀ ਗੱਲ ਦੱਸਦੇ ਜਾਈਏ, ਅੱਜ ਸਟਾਕ ਮਾਰਕੀਟ ਕਾਫੀ ਉੱਪਰ ਗਈ ਹੈਗੀ ਆ ਤੇ ਕਿਉਂਕਿ ਪਿਛਲੇ 2 ਦਿਨ ਤਾਂ ਬਹੁਤ ਡਾਊਨ ਗਈ ਸੀ। ਜੌਬ ਰਿਪੋਰਟਸ ਨੂੰ ਲੈ ਕੇ ਸਟਾਕ ਮਾਰਕੀਟ ਡਾਓ ਜੋਨ ਇੰਡਸਟਰੀਅਲ ਸਾਰੇ ਜੋ ਆ ਉਹ ਉੱਪਰ ਗਏ ਹੈਗੇ ਆ। ਪਰ ਸਟਾਕ ਮਾਰਕੀਟ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਪਤਾ ਨਹੀਂ ਲੱਗਦਾ ਹੈਗਾ ਕਿਹੜੇ ਵੇਲੇ ਕਿੱਧਰ ਨੂੰ ਚਲੇ ਜਾਣਾ ਹੈ। ਇੱਕ ਦਿਨ ਉੱਪਰ ਜਾਂਦੀ ਹੈ, ਦੂਜੇ ਦਿਨ ਫੇਰ ਥੱਲੇ ਚਲ ਜਾਂਦੀ ਹੈ। ਪਰ ਪਿਛਲੇ ਸਾਲ ਤਾਂ ਸਟਾਕ ਮਾਰਕੀਟ ਬਹੁਤ ਡਾਊਨ ਗਈ ਸੀ। ਇਸ ਵਾਰ ਹੁਣ ਅੱਜ ਫੇਰ ਜੇ ਦੱਸਦੇ ਜਾਈਏ ਡਾਓ ਜੋਨ ਇੰਡਸਟਰੀਅਲ ਕਹਿੰਦੇ ਪਈ 700 ਪੁਆਇੰਟ ਅਪ ਗਿਆ ਹੈ ਜਿਹੜਾ ਕਿ 2.1% ਬਣਦਾ ਹੈ। S&P ਇੰਡੈਕਸ 2.28% ਅਪ ਗਿਆ ਹੈ। ਨੈਸਡੈਕ ਵੀ ਜਿਹੜਾ ਆ 2.56% ਅਪ ਗਿਆ। ਸੋ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 85 ਰੁਪਏ ਤੇ 70 ਪੈਸੇ ਰਹੇ ਆ। $1 ਦੇ ਬਰਾਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ $1 ਤੇ 35 ਸੈਂਟ ਰਹੇ ਆ। ਇੱਕ ਜ਼ਰੂਰ ਹੋਰ ਖਬਰ ਜਾਂਦੇ ਜਾਂਦੇ ਕਿਉਂਕਿ ਸਾਡਾ ਸਮਾਂ ਸਮਾਪਤੀ ਵੱਲ ਆ, ਜ਼ਰੂਰ ਸਾਂਝੀ ਕਰਦੇ ਜਾਣਾ। ਮੈਕਸੀਕੋ ਦੇ ਵਿੱਚ ਜਿਸ ਤਰ੍ਹਾਂ ਆਪਾਂ ਸਵੇਰੇ ਖਬਰ ਸਾਂਝੀ ਕੀਤੀ ਸੀ, ਮੈਕਸੀਕੋ ਦੇ ਇੱਕ ਬਹੁਤ ਹੀ ਜਿਹੜਾ ਡਰੱਗ ਕਾਰਟਲ ਆ ਐਲ ਚਾਪੋ ਜੋ ਜਿਸ ਨੂੰ ਅਮਰੀਕਾ ਦੇ ਵਿੱਚ ਇਸ ਟਾਈਮ ਦੇ ਉੱਤੇ ਉਹ ਜੇਲ੍ਹ ਦੇ ਵਿੱਚ ਆ, ਲਾਈਫ ਟਰਮ ਉਸ ਨੂੰ ਜੇਲ੍ਹ ਹੋਈ ਉਹ ਆ। ਉਸ ਦਾ ਜਿਹੜਾ ਮੁੰਡਾ ਸੀ ਉਹ ਹੁਣ ਸਾਰਾ ਡਰੱਗ ਦਾ ਕਾਰਜ ਸਾਂਭਦਾ ਸੀ ਉੱਥੇ ਤੇ ਉਸ ਦੇ ਨਾਲ ਜੋ ਮੈਕਸੀਕੋ ਦੀ ਮਿਲਟਰੀ ਦੀ ਫਾਈਟ ਹੋਈ ਉੱਥੇ ਉਸ ਨੂੰ ਅਰੈਸਟ ਕਰ ਲਿਆ ਗਿਆ। $5 ਮਿਲੀਅਨ ਅਮਰੀਕਾ ਦੀ ਸਰਕਾਰ ਨੇ ਉਹਤੇ ਨਾਮ ਰੱਖਿਆ ਸੀ ਤੇ 10 ਮਿਲਟਰੀ ਦੇ ਲੋਕ ਮਾਰੇ ਗਏ ਤੇ 2 ਉੱਥੇ ਜੋ ਸਨੋਲਾ ਕਾਰਟਲ ਕਰਕੇ ਜਾਣਿਆ ਜਾਂਦਾ ਹੈ। ਸਿਨੋਲਾ ਉੱਥੇ ਦੀ ਸਟੇਟ ਆ ਤੇ ਉਹਨਾਂ ਨੇ ਪੂਰੀ ਆਪਣੀ ਆਰਮੀ ਬਣਾਈ ਹੋਈ ਆ ਇਹ ਡਰੱਗ ਲਾਰਡਸ ਨੇ ਤੇ ਉਹਨਾਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ। ਉੱਥੇ ਅੱਗਾਂ ਲਾਈਆਂ, ਬੱਸਾਂ ਨੂੰ, ਕਾਰਾਂ ਨੂੰ, ਈਵਨ 2 ਪਲੇਨਸ ਨੂੰ ਵੀ ਅੱਗ ਲਾਈਆਂ। ਸੋ ਸਭ ਤੋਂ ਮਾੜੀ ਗੱਲ ਇਹ ਆ ਵੀ ਜਿਹੜੇ ਫੋਰਨਰਸ ਉੱਥੇ ਵਿਜ਼ਿਟ ਕਰਨ ਗਏ ਉਹ ਬਹੁਤ ਸਾਰੇ ਕੈਨੇਡਾ ਤੋਂ ਤੇ ਬਹੁਤ ਸਾਰੇ USA ਤੋਂ, ਉਹ ਹੋਟਲਾਂ ਦੇ ਵਿੱਚ ਫਸੇ ਹੋਏ ਆ। ਤੇ ਉਹ ਹੁਣ ਇੱਕ ਤਰ੍ਹਾਂ ਦੇ ਨਾਲ ਮਿੰਨਤਾਂ ਕਰ ਰਹੇ ਆਪਣੀਆਂ ਸਰਕਾਰਾਂ ਨੂੰ ਕਿ ਸਾਨੂੰ ਕਿਸੇ ਤਰ੍ਹਾਂ ਇੱਥੋਂ ਕੱਢੇ।
ਕਿਉਂਕਿ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ, ਕਿਉਂਕਿ ਉੱਥੇ ਗੋਲੀਬਾਰੀ ਵੀ ਕਾਫੀ ਚੱਲ ਰਹੀ ਆ, ਬਹੁਤ ਜ਼ਿਆਦਾ ਜਿੱਦਾਂ ਮੈਸ ਇਸ ਟਾਈਮ ਬਣੀ ਹੋਈ ਆ। ਤੇ ਜੋ ਲੇਟੈਸਟ ਖਬਰਾਂ ਆਈਆਂ ਆ, ਲੋਕ ਘੁੰਮਣ ਫਿਰਨ ਗਏ ਸੀ ਅਮਰੀਕਾ ਤੋਂ, ਕੈਨੇਡਾ ਤੋਂ, ਉਹ ਉੱਥੇ ਬਹੁਤ ਬੁਰੀ ਤਰ੍ਹਾਂ ਫਸੇ ਹੋਏ ਹੈਗੇ ਆ। ਸੋ ਜੇ ਤੁਹਾਡੇ ਵੀ ਕੋਈ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਫਸੇ ਹੋਏ ਆ, ਇਮੀਡੀਏਟਲੀ ਤੁਹਾਨੂੰ ਸਟੇਟ ਡਿਪਾਰਟਮੈਂਟ USA ਦੀ ਆ, ਉਸ ਨੂੰ ਕੰਟੈਕਟ ਕਰਨਾ ਚਾਹੀਦਾ ਆ। ਸਾਡੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਮੈਕਸੀਕੋ ਵਿਜ਼ਿਟ ਕਰਨ ਜਾ ਰਹੇ ਆ ਇਸ ਐਤਵਾਰ ਨੂੰ। ਸੋ ਜੋ ਨਵਾਂ ਉਹਨਾਂ ਦਾ ਟ੍ਰੇਡ ਦਾ ਐਗਰੀਮੈਂਟ ਹੋਣਾ ਆ, ਉਹਦੇ ਪਹਿਲੀ ਵਾਰੀ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਐਜ਼ ਏ ਪ੍ਰੈਜ਼ੀਡੈਂਟ ਮੈਕਸੀਕੋ ਨੂੰ ਜਾ ਰਹੇ ਆ। ਸੋ ਹੋਪਫੁਲੀ ਮੈਕਸੀਕੋ ਦੇ ਨਾਲ ਗੁੱਡ ਰਿਲੇਸ਼ਨ ਹੋਣ, ਤੇ ਉੱਥੇ ਜੋ ਇਦਾਂ ਦੇ ਇਹ ਜਿਹੜਾ ਡਰੱਗ ਲਾਰਡ ਐਲ ਚੈਪੋ ਦਾ ਮੁੰਡਾ, ਜਿਸ ਨੂੰ ਮਾਊਸ ਕਰਕੇ ਜਾਣਿਆ ਜਾਂਦਾ ਹੈ, ਇਸ ਨੇ ਉੱਥੇ ਪਤਾ ਨਹੀਂ 100 ਕਿੰਨੀਆਂ ਜੋ ਡਰੱਗ ਲੈਬਸ ਜਿਨ੍ਹਾਂ ਦੇ ਵਿੱਚ ਮੈਥ ਤਿਆਰ ਕੀਤੀ ਜਾਂਦੀ ਆ, ਉਹ ਉੱਥੇ ਚਲਾਈਆਂ ਹੋਈਆਂ, ਤੇ ਪੂਰੇ ਦੁਨੀਆ ਨੂੰ ਇਹ ਸਪਲਾਈ ਕਰਦੇ ਸੀ। ਸੋ ਹੋਪਫੁਲੀ ਅੰਡਰ ਕੰਟਰੋਲ ਆ ਜਾਏ ਉੱਥੇ। ਇਹ ਆਪਾਂ ਖਬਰ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨੀ ਸੀ। ਹੁਣ ਇੱਥੇ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।